ਜਿਹੜੇ ਐਕਟਰ ਨੇ ਦਲਜੀਤ ਸਿੰਘ ਕਲਸੀ ਸਾਹਿਬ ਅਸਲੀ ਨਾਂ ਉਹਨਾਂ ਦਾ ਸਰਬਜੀਤ ਸਿੰਘ ਕਲਸੀ। ਉਹਨਾਂ ਦਾ ਜਿਹੜਾ ਸਟੇਜ ਨੇਮ ਜਾਂ ਫਿਲਮੀ ਨੇਮ ਹੈ ਉਹ ਹੈ ਦਲਜੀਤ ਸਿੰਘ ਕਲਸੀ। ਉਹਨਾਂ ਨੂੰ ਇਹਨਾਂ ਨੇ ਗੁੜਗਾਉਂ ਤੋਂ ਅਰੈਸਟ ਕਰਕੇ ਇਮੀਡੀਏਟਲੀ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਅਸਾਮ ਤੇ ਡਿਬਰੂਗੜ੍ਹ ਭੇਜਿਆ ਵਾ, ਜੋ ਕਿ ਕਾਨੂੰਨ ਦੇ ਖਿਲਾਫ ਜਾ ਕੇ ਇਹਨਾਂ ਨੇ ਕਾਰਵਾਈ ਕੀਤੀ ਹੈ, ਕਿਉਂਕਿ ਹੁਣ ਤੱਕ ਇਹਨਾਂ ਨੇ ਆਰਡਰ ਦੀ ਕਾਪੀ ਨਾ ਉਹਨਾਂ ਦੀ ਫੈਮਿਲੀ ਨੂੰ ਦਿੱਤੀ ਹੈ ਨਾ ਸਾਨੂੰ ਸਪਲਾਈ ਕੀਤੀ ਹੈ, ਜੋ ਕਿ ਕਾਫੀ ਜ਼ਰੂਰੀ ਹੈ ਏਜ ਪਰ ਸੁਪਰੀਮ ਕੋਰਟਸ ਜੱਜਮੈਂਟ ਨਾਲੇ ਆਰਟੀਕਲ 22 ਦੇ ਥੱਲੇ ਇਹ ਦਾਇਰ ਕੀਤੀ ਗਈ ਹੈ। ਸਾਨੂੰ ਗਰਾਊਂਡ ਨਹੀਂ ਦੱਸੇ, ਆਰਡਰ ਦੀ ਕਾਪੀ ਨਹੀਂ ਦਿੱਤੀ, ਜਿਹੜੀ ਵਾਇਓਲੇਸ਼ਨ ਹੈ ਸਰਬਜੀਤ ਸਿੰਘ ਮੋਖਾ ਵਰਸਿਜ ਡੀਐਮ ਜਬਲਪੁਰ ਦੀ ਰੀਸੈਂਟ ਜੱਜਮੈਂਟ ਹੈ 2021 ਦੀ। ਉਹਦੇ 'ਚ ਜਿਹੜੇ ਸੁਪਰੀਮ ਕੋਰਟ ਨੇ ਡਾਇਰੈਕਸ਼ਨਸ ਦਿੱਤੇ ਨੇ NSA ਦੇ ਉੱਤੇ ਉਹਨਾਂ ਨੂੰ ਵਾਇਓਲੇਟ ਕੀਤਾ ਗਿਆ ਹੋਇਆ, ਜਿਹਦੇ 'ਚ ਬੜਾ ਜ਼ਰੂਰੀ ਹੈ ਕਾਪੀ ਤੇ ਨਹੀਂ ਆਰਡਰ ਦੀ ਗਰਾਊਂਡ ਦੱਸਣਾ, ਕਿਉਂਕਿ ਇਮੀਡੀਏਟਲੀ ਰਿਪਰੈਜ਼ੈਂਟੇਸ਼ਨ ਮੂਵ ਕੀਤੀ ਜਾ ਸਕਦੀ ਹੈ। ਉਸ ਤੋਂ ਇਲਾਵਾ ਸਟੇਟ ਆਫ ਪੰਜਾਬ ਵਰਸਿਜ ਸੁਖਪਾਲ ਸਿੰਘ ਜੀ ਦਾ ਕੇਸ ਹੈ 1999 ਦਾ, ਉਹ ਸਪੈਸ਼ਲੀ ਡੀਲ ਕਰਦਾ ਵਾ ਕਿਸੇ ਨੂੰ ਆਊਟਸਾਈਡ ਸਟੇਟ ਇਹ ਸ਼ਿਫਟ ਕਰਦੇ ਨੇ, ਉਹਦੇ ਮੁਤਾਬਿਕ ਉਹਨੂੰ ਲਿਆਉਣਾ ਪੈਂਦਾ ਵਾ ਸਟੇਟ ਕੈਪੀਟਲ ਵਿੱਚ 3 ਮਹੀਨੇ ਬਾਅਦ। ਇਸ ਤੋਂ ਇਲਾਵਾ ਉਹਦੇ 'ਚ ਸੁਪਰੀਮ ਕੋਰਟ ਨੇ ਇਹ ਨੋਟ ਕੀਤਾ ਵਾ, ਈਵਨ ਸਾਡੀ ਆਪਣੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਸ ਸਮੇਂ 'ਚ ਜੱਜਮੈਂਟ ਵੀ ਦਿੱਤੀ ਸੀ, ਜਿੰਨਾ ਖਰਚਾ ਵਾ ਕਿਸੇ ਨੂੰ ਬਾਹਰ ਭੇਜਦੇ ਨੇ ਉਹਨਾਂ ਤੇ ਲੀਗਲ ਚਾਰਜ 'ਚ ਆਉਣ ਜਾਣ ਦਾ ਖਰਚਾ ਸਰਕਾਰ ਦਵੇ, ਕਿਉਂਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਉਹਨੂੰ ਆਊਟਸਾਈਡ ਸਟੇਟ ਸ਼ਿਫਟ ਕਰਦੀ ਹੈ। ਇਹ ਕੇਸ ਅਕਾਲੀ ਲੀਡਰ ਹੁੰਦੇ ਸੀ ਸੁਖਜਿੰਦਰ ਸਿੰਘ ਜੀ, ਉਹਨਾਂ ਤੇ ਲੜਕੇ ਸੁਖਪਾਲ ਸਿੰਘ ਖੇਰਾ ਸਾਹਿਬ ਨੇ 1999 'ਚ ਪਾਇਆ ਸੀ। ਉਹਦੀ ਅਪੀਲ ਸਟੇਟ ਆਫ ਪੰਜਾਬ ਨੇ ਸੁਪਰੀਮ ਕੋਰਟ ਵਿੱਚ ਕੀਤੀ ਸੀ। ਕਾਫੀ ਜੱਜਮੈਂਟ ਹੈ, ਲੈਂਡਮਾਰਕ ਜੱਜਮੈਂਟ ਹੈ ਉਹ। ਸਿਮਿਲਰ ਕੇਸ, ਸਿਮਿਲਰ ਸਿਚੁਏਸ਼ਨ ਸੀ। ਉਹਨਾਂ ਨੇ 1982 ਵਿੱਚ ਖਾਲਿਸਤਾਨ ਦੀ ਡਿਮਾਂਡ ਕੀਤੀ ਸੀ, ਸਪੀਚਾਂ ਦਿੱਤੀਆਂ ਸੀ। ਉਹਨਾਂ ਉੱਤੇ ਇਹ ਕੇਸ ਸੀ ਇਹਨਾਂ ਨੇ ਹਿੰਦੂ ਕਮਿਊਨਿਟੀ ਨੂੰ ਮਾਰਨ ਦੀ ਧਮਕੀ ਦਿੱਤੀ ਸੀ ਤੇ ਉਹਨਾਂ ਨੂੰ NSA ਤੇ ਥੱਲੇ ਅਰੈਸਟ ਕਰਕੇ ਆਊਟਸਾਈਡ ਸਟੇਟ ਨਾਰਥ ਈਸਟ ਵਿੱਚ ਸ਼ਿਫਟ ਕਰ ਦਿੱਤਾ ਸੀ, ਤ੍ਰਿਪੁਰਾ ਦੀ ਕੈਪੀਟਲ ਅਗਰਤਲਾ ਵਿੱਚ ਬਿਲਕੁਲ ਇਸੇ ਤਰ੍ਹਾਂ ਸ਼ਿਫਟ ਕੀਤਾ ਸੀ। ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਖਰਚਾ ਦੇਣ ਦੇ ਲਈ ਕਿਹਾ ਸੀ ਸਰਕਾਰ ਨੂੰ, ਜਿੰਨੀ ਕਾਨੂੰਨੀ ਖਰਚਾ ਹੋਵੇ, ਈਵਨ ਉਹਨਾਂ ਤੇ ਰਿਸ਼ਤੇਦਾਰ ਜਾਂ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਮਿਲਣ ਚਾਹਣ, ਉਹਨਾਂ ਤੇ ਰਹਿਣ ਦਾ ਖਰਚਾ, ਉਹਨਾਂ ਤੇ ਠਹਿਰਨ ਦਾ ਖਰਚਾ, ਆਉਣ ਜਾਣ ਦਾ ਖਰਚਾ, ਵਕੀਲ ਦੀ ਫੀਸ ਉਹ ਵੀ ਸਰਕਾਰ ਦੇਗੀ। ਇਹ ਰਿਟ ਸੀ ਕੱਲ ਪਈ ਆ ਦਲਜੀਤ ਸਿੰਘ ਕਲਸੀ ਦੇ ਵੱਲੋਂ, ਉਹਨਾਂ ਦੀ ਵਾਈਫ ਨਰਿੰਦਰ ਕੌਰ ਨੇ ਪਾਈ ਹੈ, ਮਗਰ ਜੱਜ ਸਾਹਿਬ ਨੇ ਕਿਹਾ ਵੇ ਜਿੰਨੇ ਵੀ ਅੰਮ੍ਰਿਤਪਾਲ ਸਿੰਘ ਦੇ ਨਾਲ ਰਿਲੇਟਿਡ ਕੇਸ ਨੇ ਉਹਨਾਂ ਨੂੰ ਇਕੱਠਿਆ ਕਰ ਦਿੱਤਾ ਹੋਇਆ ਤੇ ਇਕੱਠੀ ਸੁਣਵਾਈ ਹੋਏਗੀ, ਜੋ ਵੀ ਫੈਸਲਾ ਹੋਏਗਾ ਲੱਗਦਾ ਵੀ ਇਕੱਠਾ ਹੋਏਗਾ। ਇਹਦਾ ਇੱਕੋ ਇੱਕ ਹੱਲ ਹੈ ਕੰਸਰਨਡ ਹਾਈ ਕੋਰਟ, ਜਿਸ ਤਰ੍ਹਾਂ ਸਾਡੀ ਹਾਈ ਕੋਰਟ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਇਹਦੇ ਵਿੱਚ ਹੈਬੀਅਸ ਕਾਰਪਸ ਰਿਟ ਫਾਈਲ ਕੀਤੀ ਜਾਏ। NSA ਦੇ ਥੱਲੇ ਇੱਕੋ ਇੱਕ ਹੱਲ ਹੁੰਦਾ ਵਾ।